ਇੱਕ ਚਾਰਟਰਡ ਅਕਾਊਂਟੈਂਟਸ ਦੁਬਈ ਦੇ ਵਿਚਲੇ ਉਹਨਾਂ ਨੇ ਕੋਈ ਪ੍ਰੋਗਰਾਮ ਰੱਖਿਆ ਹੈ ਆਉਣ ਵਾਲੇ ਦਿਨਾਂ 'ਚ, ਔਰ ਉਹਦੇ 'ਚ ਉਹਨਾਂ ਨੇ ਇੱਕ ਗੈਸਟ ਦੇ ਤੌਰ ਤੇ ਜਾਂ ਕੀਨੋਟ ਸਪੀਕਰ ਦੀ ਡਿਟੇਲ ਤਾਂ ਨਹੀਂ ਆਈ, ਇਹਨੂੰ ਸੁਧੀਰ ਚੌਧਰੀ ਨੂੰ ਜਿਹੜਾ ਜ਼ੀ ਟੀਵੀ ਦਾ ਐਕਸਟ੍ਰੀਮਿਸਟ ਹੈ ਹਿੰਦੂਤਵੀ, ਉਹਨੂੰ ਸੱਦਿਆ। ਫੈਸਲ ਅਲ ਕਾਸਮ ਨੂੰ ਇਸ ਦਾ ਲੱਗਾ, ਉਹਨੇ ਫੌਰਨ ਜਿਹੜਾ ਇਸ ਦੇ ਉੱਤੇ ਜਿਹੜਾ ਟਵੀਟ ਕੀਤਾ, ਔਰ ਉਹਦੇ ਟਵੀਟ ਦੇ 2-3 ਹਿੱਸੇ ਨੇ, ਔਰ ਉਹਦੇ 'ਚ ਉਹਨੇ ਇੱਕ 'ਚ ਕਿਹਾ ਕਿ ਵਾਈ ਆਰ ਯੂ ਬ੍ਰਿੰਗਿੰਗ an intolerant terrorist to the UAE. Sudhir Chaudhary is a Hindu right-wing anchor known for his deeply Islamophobic shows that target India's 200 million Muslims. कि सुधीर चौधरी दे नफरत भरे मुसलमानों के खिलाफ प्रोपेगेंडा करके बहुत सारी थावां ते भारत दे विच मुसलमानों के खिलाफ जिहड़ी है वो हिंसा हुई है। व्यूअर्स वेलकम बैक टू प्रोग्राम। सो व्यूअर्स एंड वाले सैक्शन ਦੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਸਰਕਾਰ ਦੀ ਪੁਸ਼ਤ ਬਣਾਈ ਥੱਲੇ ਭਾਰਤੀ ਮੀਡੀਆ ਵੱਲੋਂ ਮੁਸਲਮਾਨਾਂ, ਸਿੱਖਾਂ, ਦਲਿਤਾਂ, ਈਸਾਈਆਂ ਦੇ ਘੱਟ ਗਿਣਤੀਆਂ ਖਿਲਾਫ ਪੂਰਾ ਜਿਹੜਾ ਜ਼ਹਿਰ ਹੈ ਉਹ ਪ੍ਰੋਪੇਗੈਂਡਾ ਕੀਤਾ ਜਾਂਦਾ ਹੈ। ਸੋ ਸੁਧੀਰ ਚੌਧਰੀ ਨਾਂ ਦੇ ਜ਼ੀ ਟੀਵੀ ਦਾ ਇੱਕ ਐਂਕਰ ਰੋਜ਼ਾਨਾ ਸ਼ਾਮ ਨੂੰ ਨਫ਼ਰਤ ਦਾ ਜ਼ਹਿਰ ਫੈਲਾਉਂਦਾ ਹੈ। ਸੋ ਉਸ ਨੂੰ UAE ਦੇ ਆਬੂ ਧਾਬੀ ਸ਼ਹਿਰ ਵਿੱਚ ਇੱਕ ਸਮਾਗਮ ਵਿੱਚ ਹਿੰਦੂਤਵੀਆਂ ਵੱਲੋਂ ਸੱਦਿਆ ਗਿਆ ਸੀ, ਪਰ UAE ਦੀ ਜਿਹੜੀ ਸ਼ਹਿਜ਼ਾਦੀ ਨੇ ਐਨ ਮੌਕੇ ਤੇ ਉਸ ਦੀ ਆਬੂ ਧਾਬੀ ਜਿਹੜੀ ਯਾਤਰਾ ਤੇ ਪਾਬੰਦੀ ਲਾ ਦਿੱਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਸਮਝਦਾ ਵੀ ਵੈਸੇ ਤਾਂ ਜਦੋਂ ਇਹ ਅਰਬ ਰਜੀਮ ਖਾਸ ਤੌਰ ਤੇ ਸਾਊਦੀ ਅਰੇਬੀਆ ਜਾਂ UAE ਵਗੈਰਾ ਦੀ ਗੱਲ ਹੁੰਦੀ ਹੈ, ਮੈਨੂੰ ਤਾਂ ਬਹੁਤ ਵਾਰ ਇਹ ਬੇਗੈਰਤ ਲੱਗਦੇ ਨੇ, ਕਿਉਂਕਿ ਜਿਵੇਂ ਇਹਨਾਂ ਨੇ ਮੋਦੀ ਨੂੰ ਸੱਦ ਕੇ ਹਾਈਐਸਟ ਸਿਵਲ ਅਵਾਰਡ ਦਿੱਤੇ, ਕਸ਼ਮੀਰ ਦੇ ਮੁੱਦੇ ਦੇ ਉੱਤੇ ਵੀ ਇਹ ਬੈਕ ਟਰੈਕ ਕਰਨ ਦੀ ਕੋਸ਼ਿਸ਼ ਕਰਦੇ ਨੇ, ਭਾਵੇਂ OIC ਦੇ ਸੈਸ਼ਨ 'ਚ ਇੱਕ ਫਰਜ਼ੀ ਜਿਹਾ ਮਤਾ ਕਰ ਦਿੰਦੇ ਨੇ, ਲੇਕਿਨ ਕੋਈ ਵੀ ਜੋ ਕੁਛ ਕਸ਼ਮੀਰ ਦੇ ਵਿੱਚ ਜ਼ੁਲਮ ਚੱਲ ਰਿਹਾ, ਜਦੋਂ ਅਸੀਂ ਗੱਲ ਕਰ ਰਹੇ ਹਾਂ, NIA ਦੀਆਂ ਟੀਮਾਂ ਨੇ ਉੱਥੇ ਈਵਨ ਜਰਨਲਿਸਟ ਦੇ ਉੱਤੇ ਵੀ ਰੇਡ ਕੀਤੇ ਨੇ, ਚੁੱਕਿਆ। ਮਹਿਬੂਬਾ ਮੁਫਤੀ ਦੇ ਭਰਾ ਨੂੰ ਵੀ ਉਹਨਾਂ ਦੇ ED ਵਾਲਿਆਂ ਨੇ ਸੱਦਿਆ, ਔਰ ਝੂਠੇ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਨੇ, ਉਹਨਾਂ ਦੇ ਡੈਡ ਬੋਡੀਜ਼ ਵੀ ਨਹੀਂ ਦਿੱਤੀਆਂ ਜਾ ਰਹੀਆਂ, ਉਹਨਾਂ ਦੀਆਂ ਮਈਅਤ ਵੀ ਉਹਨੂੰ ਰੋਲਿਆ ਜਾ ਰਿਹਾ। ਸੋ ਇਸ ਸਾਰੇ ਦੇ ਚਲਦਿਆਂ ਉਹਨਾਂ ਹਕੂਮਤਾਂ ਦੇ ਲੈਵਲ ਤੇ ਤਾਂ ਕੋਈ ਦੇਖਣ 'ਚ ਨਜ਼ਰ ਨਹੀਂ ਆਇਆ, ਪਰ ਮੈਨੂੰ ਲੱਗਦਾ ਵੀ ਕਈ ਵਾਰ ਕੋਈ ਨਾ ਕੋਈ ਗੈਰਤਮੰਦ ਹੁੰਦਾ ਹੈ, ਉਹਨਾਂ ਟੱਬਰਾਂ ਦੇ ਵਿੱਚ ਹੀ ਪੈਦਾ ਹੁੰਦਾ। ਸੋ ਆਬੂ ਧਾਬੀ UAE ਦੀ ਪ੍ਰਿੰਸੈਸ ਹੈ ਹੈਂਡ ਫੈਸਲ ਅਲ ਕਾਸਿਮ, ਇਸ ਬੀਬੀ ਦਾ ਨਾਂ ਹੈ, ਔਰ ਇਹ ਜ਼ਾਹਰ ਹੈ ਕਿ ਵੀ ਇੰਡੀਆ 'ਚ ਕੀ ਹੋ ਰਿਹਾ ਇਸ ਬਾਰੇ ਜਾਗਰੂਕ ਵੀ ਹੈ, ਔਰ ਇਹਦੇ 'ਚ ਕਰੇਜ ਵੀ ਹੈ ਕਿ ਉਹ ਸਪੇਡ ਨੂੰ ਸਪੇਡ ਕਹੇ। ਦੂਸਰੀ ਗੱਲ, ਮੈਂ ਬਹੁਤ ਵਾਰ ਦੇਖਦਾ ਹਾਂ ਕਿ ਵੀ ਕੁਛ ਸਾਡੇ ਵੀਰ ਭੈਣਾਂ ਜਦੋਂ ਅਸੀਂ ਮੁਸਲਮਾਨਾਂ ਦੇ ਹੱਕ 'ਚ ਜਾਂ ਕਸ਼ਮੀਰੀਆਂ ਦੇ ਹੱਕ 'ਚ ਗੱਲ ਕਰਦੇ ਹਾਂ ਤਾਂ ਕਹਿਣਗੇ ਕਿ ਜੀ ਮੁਸਲਮਾਨ ਆਰਗੇਨਾਈਜੇਸ਼ਨਸ ਤਾਂ ਗੱਲ ਕਰਦੀਆਂ ਨਹੀਂ, ਕਿਤੇ ਹੋਰ ਤਾਂ ਆਵਾਜ਼ ਕੋਈ ਚੁੱਕਦਾ ਨਹੀਂ ਹੈ, ਤੁਹਾਨੂੰ ਜ਼ਿਆਦਾ ਹੀ ਖਾਸ ਮੁਹੱਬਤ ਜਾਗਦੀ ਹੈ। ਮੇਰਾ ਕਹਿਣਾ ਹੁੰਦਾ ਵੀ ਨਹੀਂ, ਅਲਟੀਮੇਟਲੀ ਸਾਡਾ ਦੁਸ਼ਮਣ ਇੱਕ ਹੈ ਸਿੱਖ ਹੋਣ ਦੇ ਨਾਤੇ। ਔਰ ਜਦੋਂ ਗੁੜਗਾਵਾਂ 'ਚ ਉਹਨਾਂ ਨੇ ਨਮਾਜ਼, ਜੁਮੇ ਦੀ ਨਮਾਜ਼ ਦੇ ਉੱਤੇ ਪਬਲਿਕ ਪਲੇਸਿਸ 'ਤੇ ਪਾਬੰਦੀ ਲਾਈ ਐਡਮਿਨਿਸਟ੍ਰੇਸ਼ਨ ਨੇ, ਤੇ 5 ਸਿੱਖ ਗੁਰਦੁਆਰੇ ਨੇ ਗੁੜਗਾਵਾਂ 'ਚ, ਉਹ ਅੱਗੇ ਆਏ। ਹੁਣ ਇਹ ਖਬਰ ਆਲਮੋਸਟ ਪਾਕਿਸਤਾਨ ਦੇ ਹਰ ਚੈਨਲ 'ਤੇ ਔਰ ਉਹਨਾਂ ਦੇ ਹੋਸਟ ਨੇ, ਉਹਨਾਂ ਦੇ ਐਂਕਰਸ ਨੇ ਡਿਸਕਸ ਕੀਤੀ, ਔਰ ਇੱਕ ਦੋ ਦੀਆਂ ਅੱਖਾਂ 'ਚ ਮੈਂ ਅਥਰੂ ਦੇਖੇ ਕਿ ਵੀ ਇੰਨਾ ਪਾਰਟ ਕਿ ਬਈ ਉਹ ਉਹਨਾਂ ਦਾ ਹਿੰਦੂਆਂ ਦਾ ਜਿਹੜਾ ਉਹ ਗੁੱਸਾ ਔਰ ਉਹਨਾਂ ਦਾ ਜ਼ੁਲਮ ਉਹਦੇ ਸਾਹਮਣੇ ਖਲੋ ਗਏ ਨੇ, ਮਤਲਬ ਇਹਦੇ ਬਾਵਜੂਦ ਵੀ ਉਹਨਾਂ ਦਾ ਕਹਿਰ ਉਹਨਾਂ ਤੇ ਡਿੱਗੇਗਾ ਸਿੱਖਾਂ ਤੇ। ਸੋ ਇਸ ਸਭ ਦੇ ਚਲਦਿਆਂ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਇਸ ਬੀਬੀ ਸ਼ਹਿਜ਼ਾਦੀ ਨੇ ਜਦੋਂ ਇੰਡੀਅਨ ਮੀਡੀਆ ਕੀ ਕਰ ਰਿਹਾ ਔਰ ਹਿੰਦੂਤਵੀ ਕੀ ਜ਼ੁਲਮ ਕਰ ਰਹੇ ਨੇ, ਤੇ ਮੁਸਲਮਾਨਾਂ ਦੇ ਨਾਲ ਉਹਨਾਂ ਨੇ ਸਿੱਖਾਂ ਤੇ ਦਲਿਤਾਂ ਦਾ ਜ਼ਿਕਰ ਵੀ ਕੀਤਾ। ਸੋ ਮੈਂ ਸਮਝਦਾ ਵੀ ਜਦੋਂ ਤੁਸੀਂ ਕਿਸੇ ਸੱਚ ਦੀ ਗੱਲ ਦੇ ਉੱਤੇ ਤੁਰੇ ਰਹਿੰਦੇ ਹੋ, ਅਲਟੀਮੇਟਲੀ ਝੂਠ ਹੁੰਦਾ ਹੈ, ਔਰ ਇਹ ਖਬਰ ਉਹਨਾਂ ਦੇ ਬਾਕੀ ਮੀਡੀਆ ਨੇ ਵੀ ਲਾਈ ਹੈ ਪ੍ਰਮੁੱਖ ਤੌਰ ਦੇ ਉੱਤੇ। ਔਰ ਇਹਦਾ ਲੁਬੇ ਲਬਾਬ ਇਹ ਹੈ ਕਿ ਇੱਕ ਜ਼ੀ ਟੀਵੀ, ਹੁਣ ਜ਼ੀ ਰਿਪਬਲਿਕ, ਟਾਈਮਸ ਨਾਓ, ਇੰਡੀਆ ਟੁਡੇ, ਸਭ ਗੋਦੀ ਮੀਡੀਆ ਇੰਨੀ ਨਫ਼ਰਤ ਦੇ ਬਣ ਜਾ ਰਹੇ ਨੇ, ਔਰ ਇਸ ਜ਼ੀ ਟੀਵੀ ਦਾ ਇੱਕ ਬਹੁਤ ਨਫ਼ਰਤ ਨਾਲ ਭਰਿਆ ਹੋਇਆ ਜਿਹੜਾ TRP ਬਟੋਰਨ ਦੇ ਲਈ ਉਹਨੂੰ ਉਹ ਜਿਹੜਾ ਉਹ ਜੋ ਕਹਿਣਾ ਪਏ ਉਹ ਕਹਿੰਦਾ ਨਫ਼ਰਤ ਨਾਲ ਭਰ ਕੇ ਸੁਧੀਰ ਚੌਧਰੀ। ਹੁਣ ਹਿੰਦੂਤਵੀ ਇਹਨਾਂ ਮੁਲਕ, ਜਿਵੇਂ ਮੈਂ ਕਿਹਾ ਵੀ ਇਹਨਾਂ ਦੇ ਹਾਕਮ ਤਾਂ ਜਿਹੜੇ ਨੇ ਉਹਨਾਂ ਨੇ ਇਹਨਾਂ ਨੂੰ ਚੰਬੜਾਇਆ ਹੋਇਆ ਹਿੰਦੂਤਵੀਆਂ ਨੂੰ, ਔਰ
ਕਿੰਨੇ ਲੋਕ ਉੱਥੇ ਬੈਠੇ ਵੀ ਕਿਵੇਂ ਹਿੰਦੂਤਵੀ ਏਜੰਡਾ ਪਲੇ ਕਰਦੇ ਨੇ। ਇੱਕ ਚਾਰਟਰਡ ਅਕਾਊਂਟੈਂਟਸ ਦੁਬਈ ਦੇ ਵਿਚਲੇ ਉਹਨਾਂ ਨੇ ਕੋਈ ਪ੍ਰੋਗਰਾਮ ਰੱਖਿਆ ਹੈ ਆਉਣ ਵਾਲੇ ਦਿਨਾਂ 'ਚ, ਔਰ ਉਹਦੇ 'ਚ ਉਹਨਾਂ ਨੇ ਇੱਕ ਗੈਸਟ ਦੇ ਤੌਰ ਤੇ ਜਾਂ ਕੀਨੋਟ ਸਪੀਕਰ ਦੀ ਡਿਟੇਲ ਤਾਂ ਨਹੀਂ ਆਈ, ਇਹਨੂੰ ਸੁਧੀਰ ਚੌਧਰੀ ਨੂੰ ਜਿਹੜਾ ਜ਼ੀ ਟੀਵੀ ਦਾ ਐਕਸਟ੍ਰੀਮਿਸਟ ਹੈ ਹਿੰਦੂਤਵੀ, ਉਹਨੂੰ ਸੱਦਿਆ। ਹੁਣ ਮਤਲਬ ਉਹਨਾਂ ਨੇ ਐਡਵਰਟਾਈਜ਼ ਕੀਤਾ ਆਪਣੇ ਵੈਬਸਾਈਟ ਤੇ, ਜੋ ਉਹ ਆ ਰਿਹਾ ਜਿਵੇਂ ਹੀ ਇਸ ਸ਼ਹਿਜ਼ਾਦੀ ਹੈਂਡ ਫੈਸਲ ਅਲ ਕਾਸਮ ਨੂੰ ਇਸ ਦਾ ਲੱਗਾ, ਉਹਨੇ ਫੌਰਨ ਜਿਹੜਾ ਇਸ ਦੇ ਉੱਤੇ ਜਿਹੜਾ ਟਵੀਟ ਕੀਤਾ, ਔਰ ਉਹਦੇ ਟਵੀਟ ਦੇ 2-3 ਹਿੱਸੇ ਨੇ, ਔਰ ਉਹਦੇ 'ਚ ਉਹਨੇ ਇੱਕ 'ਚ ਕਿਹਾ ਕਿ ਵਾਈ ਆਰ ਯੂ ਬ੍ਰਿੰਗਿੰਗ ਐਨ ਇਨਟੋਲਰੈਂਟ ਟੈਰਰਿਸਟ ਟੂ ਦਾ UAE। ਉਹਨਾਂ ਨੇ ਪਹਿਲਾਂ ਤਾਂ ਉਹਨਾਂ ਨੂੰ ਕਿਹਾ, ਜਿਹੜੇ ਚਾਰਟਰ ਅਕਾਊਂਟੈਂਟ ਜਿਨ੍ਹਾਂ ਨੇ ਰੱਖਿਆ ਸੀ, ਕਿ ਇੱਕ ਤੁਸੀਂ ਇਨਟੋਲਰੈਂਟ ਜਿਹੜਾ ਕੋਈ ਬਰਦਾਸ਼ਤ ਨਹੀਂ ਦਹਿਸ਼ਤਗਰਦ ਉਹਨੂੰ ਕਿਉਂ ਲਿਆ ਰਹੇ ਹੋ UAE। ਫਿਰ ਉਹਨੇ ਨਾਲ ਹੀ ਇਹ ਕਿਹਾ ਕਿ ਸੁਧੀਰ ਚੌਧਰੀ is a Hindu right-wing anchor known for his deeply Islamophobic shows that target India's 200 million Muslims। ਕਿ ਉਹ ਇੱਕ ਜ਼ਹਿਰ ਨਾਲ ਭਰਿਆ ਹੋਇਆ ਜਿਹੜਾ ਇਸਲਾਮ ਦੇ ਖਿਲਾਫ ਰੱਖਣ ਵਾਲਾ ਖਿਆਲ ਜਿਹੜਾ ਭਾਰਤ ਦੇ 200 ਮਿਲੀਅਨ 20 ਕਰੋੜ ਮੁਸਲਮਾਨਾਂ ਨੂੰ ਟਾਰਗੇਟ ਕਰਦਾ ਹੈ। Many of his prime time shows have directly contributed to real world violence against Muslims across the country। ਕਿ ਸੁਧੀਰ ਚੌਧਰੀ ਦੇ ਨਫ਼ਰਤ ਭਰੇ ਮੁਸਲਮਾਨਾਂ ਦੇ ਖਿਲਾਫ ਪ੍ਰੋਪੇਗੈਂਡਾ ਕਰਕੇ ਬਹੁਤ ਸਾਰੀ ਥਾਵਾਂ ਤੇ ਭਾਰਤ ਦੇ ਵਿੱਚ ਮੁਸਲਮਾਨਾਂ ਦੇ ਖਿਲਾਫ ਜਿਹੜੀ ਹੈ ਉਹ ਹਿੰਸਾ ਹੋਈ ਹੈ। ਔਰ ਫਿਰ ਜਿਹੜਾ ਉਸ ਦੇ ਉੱਤੇ ਉਹਨਾਂ ਨੇ ਕਿਹਾ ਕਿ ਵੈਨ ਏ ਕ੍ਰਿਮੀਨਲ ਸਪਿਊਜ਼ ਵੈਨਮ ਔਨ ਟੂ ਸੋਸਾਇਟੀ। ਹੁਣ ਵੈਸੇ ਤਾਂ ਅਸੀਂ ਸੱਪ ਉਹ ਜਦੋਂ ਸੁੱਟਦਾ ਹੈ ਜ਼ਹਿਰ ਤਾਂ ਉਹਨੂੰ ਸਪਿਊਇੰਗ ਲਫ਼ਜ਼ ਉੱਥੋਂ ਨਿਕਲਿਆ ਹੋਇਆ, ਪਰ ਉਹਨੇ ਕਿਹਾ ਵੀ ਇੱਕ ਜਦੋਂ ਕ੍ਰਿਮੀਨਲ ਇੱਕ ਅਪਰਾਧੀ ਕਿਸਮ ਦਾ ਬੰਦਾ ਵੈਨਮ ਜਿਹੜਾ ਜ਼ਹਿਰ ਸੁੱਟਦਾ ਹੈ ਸੁਸਾਇਟੀ ਦੇ ਵਿੱਚ, that invites violence, ਉਹਦੇ ਚੋਂ ਹਿੰਸਾ ਨਿਕਲਦੀ ਹੈ, causing the burning of homes, businesses and mosques। ਘਰ, ਕਾਰੋਬਾਰ ਔਰ ਮਸੀਤਾਂ ਫੂਕੀਆਂ ਜਾਣ। ਤ੍ਰਿਪੁਰਾ ਦੇ ਵਿੱਚ ਕੀ ਹੋਇਆ? ਇਹ ਮੁਸਲਿਮ ਹੋਲੋਕਾਸਟ is started together with the abuse of other minorities, Dalits, Sikhs as well। ਕਿ ਇਹਨਾਂ ਨੇ ਮੁਸਲਮਾਨਾਂ ਦੇ ਖਿਲਾਫ ਹੋਲੋਕਾਸਟ ਪੂਰੀ ਸ਼ੁਰੂ ਕੀਤੀ ਹੋਈ ਹੈ, ਨਾਲ ਦੀ ਨਾਲ ਦੂਸਰੀਆਂ ਘੱਟ ਗਿਣਤੀਆਂ ਦੇ ਖਿਲਾਫ ਵੀ, ਜਿਨ੍ਹਾਂ 'ਚ ਸਿੱਖ ਔਰ ਦਲਿਤ ਨੇ ਐਜ਼ ਵੈਲ। ਪੁਲਿਸ ਸਿਟ ਐਂਡ ਵਾਚ, ਪੁਲਿਸ ਜਿਹੜੀ ਹੈ ਤਮਾਸ਼ਾ ਦੇਖਦੀ ਹੈ। ਆਈ ਵਿਲ ਨਾਟ ਵੈਲਕਮ ਸੱਚ ਹੇਟ ਇਨ ਦਾ UAE, ਕਿ ਵੀ ਮੈਂ ਇਹਨੂੰ ਇੱਥੇ ਵੜਨ ਨਹੀਂ ਦਿਆਂਗੇ, ਮੈਂ ਇੱਦਾਂ ਦੀ ਨਫ਼ਰਤ ਨਹੀਂ ਜਿਹੜੀ ਆ ਉਹ ਕਰ ਸਕਦੀ। ਔਰ ਇਹ ਮੈਂ ਸਮਝਦਾ ਵੀ ਇਹ ਬੜੀ ਬੋਲਡ ਲਾਈਨ ਹੈ ਕਿ ਇਸ ਸ਼ਹਿਜ਼ਾਦੀ ਨੇ ਲਈ ਹੈ, ਔਰ ਇਸ ਦਾ ਸ਼ੁਕਰੀਆ ਕਰਨਾ ਵੀ ਬਣਦਾ ਹੈ। ਔਰ ਮੈਂ ਹੁਣ ਘੜੀ ਵੱਲ ਦੇਖ ਰਿਹਾ ਅੱਗੇ ਨਾ ਜਾਵਾਂ, ਤਾਂ ਅਸੀਂ ਸਮਝਦੇ ਹਾਂ ਵੀ ਚਲੋ ਬਾਕੀ ਤਾਂ ਬੇਗੈਰਤ ਇਕੱਠੇ ਹੋਏ ਨੇ ਹਾਕਮ ਇਹ ਸਾਰੇ ਸ਼ੇਖ ਡਮ ਦੇ, ਤੇ ਇਹ ਬਹਾਦਰ ਸ਼ਹਿਜ਼ਾਦੀ ਜਿਹਨੇ ਘੱਟੋ ਘੱਟ ਡੇਅਰਿੰਗਲੀ ਜਿਹੜਾ ਹਿੰਦੂਤਵੀਆਂ ਦੇ ਮੂੰਹ ਤੇ ਵੱਟ ਕੇ ਚਪੇੜ ਮਾਰੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਇਸ ਵਿੱਚ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।